ਸਜਾਇਆ ਹੈ। ਬ੍ਰੈਂਪਟਨ ਕੈਨੇਡਾ ਤੋਂ ਵੀਰ ਅਨਹਦ ਨਾਥ ਜੀ ਦਾ ਇਹ ਲਿਖਦੇ ਹਨ, ਵੀਰ ਅਮਰਜੀਤ ਸਿੰਘ ਜੀ ਤੇ ਭੈਣ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਸਿੱਖਾਂ ਕੋਲ ਆਮ ਪਾਰਟੀ ਦਾ ਸਾਥ ਦੇਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੈ? ਮੈਨੂੰ ਲੱਗਦਾ ਹੈ ਕਿ ਮਾਨ ਸਾਹਿਬ ਕੋਲ ਸਿੱਖਾਂ ਨੂੰ ਲੀਡ ਕਰਨ ਦਾ ਕ੍ਰਿਸ਼ਮਾ ਨਹੀਂ ਹੈ। ਕੀ ਸਿੱਖਾਂ 'ਚ ਮਾਨ ਸਾਹਿਬ ਤੋਂ ਬਿਨਾਂ ਹੋਰ ਕੋਈ ਲੀਡਰ ਦਾ ਉਭਾਰ ਨਹੀਂ ਹੋ ਸਕਦਾ? ਕੋਈ ਹੋਰ ਸਿੱਖਾਂ ਦੀ ਬਾਂਹ ਫੜਨ ਵਾਲਾ ਨਹੀਂ ਹੈ ਜਾਂ ਪੈਦਾ ਨਹੀਂ ਕੀਤਾ ਜਾ ਸਕਦਾ? ਜੀ ਡਾਕਟਰ ਸਾਹਿਬ। ਵੀਰ ਅਨਹਦ ਨਾਥ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਬਰੈਂਪਟਨ ਕੈਨੇਡਾ ਤੋਂ ਟੋਰਾਂਟੋ ਤੋਂ ਲਿਖਿਆ ਜੀ। ਬੇਸਿਕਲੀ ਉਹ ਇਹੀ ਕਹਿਣਾ ਚਾਹੁੰਦੇ ਨੇ ਕਿ ਵੀ ਅੱਜ ਕਿਉਂਕਿ ਜਿਹੜੇ ਬਾਦਲ ਅਕਾਲੀ ਦਲ ਕਾਂਗਰਸ ਤੋਂ ਨਿਰਾਸ਼ ਨੇ ਉਹ ਆਮ ਆਦਮੀ ਪਾਰਟੀ ਵੱਲ ਜਾ ਰਹੇ ਨੇ ਜੀ। ਹੁਣ ਪੰਜਾਬ ਦੇ ਵਿੱਚ 2 ਬਾਈ ਇਲੈਕਸ਼ਨਸ, ਇੱਕ ਪਟਿਆਲਾ ਤੇ ਇੱਕ ਸਾਬੋ ਕੀ ਤਲਵੰਡੀ ਹਲਕੇ ਦੇ ਵਿੱਚ ਹੋ ਰਹੀਆਂ ਨੇ। ਉਹਦੇ 'ਚ ਵੀ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰ ਉਤਾਰੇ ਨੇ ਜੀ। ਔਰ ਜਿਹੜੀਆਂ ਮੀਡੀਆ ਰਿਪੋਰਟਸ ਨੇ ਉਹ ਉਹਨਾਂ ਦੀ ਚੰਗੀ ਪਰਫਾਰਮੈਂਸ ਦੇ ਰਹੀਆਂ, ਜਿੱਤਣਗੇ ਜਾਂ ਨਾ ਜਿੱਤਣਗੇ। ਲੇਕਿਨ ਇੱਕ ਗੱਲ ਜ਼ਰੂਰ ਹੈ ਕਿ ਉਹ ਬਰਾਬਰ ਦੀ ਇੱਕ ਧਿਰ ਬਣ ਕੇ ਖਲੋਤੇ ਨੇ। ਔਰ ਜਿਹੜੀ ਗੱਲ ਮੀਡੀਆ ਦੇ ਵਿੱਚ ਪਿਛਲੇ ਦਿਨਾਂ 'ਚ ਵੀ ਆਈ ਕਿ ਬਾਬੇ ਬਕਾਲੇ ਵਿਖੇ ਜਿਹੜਾ ਗੁਰੂ ਲਾਦੋਰੇ ਦਿਵਸ ਹੁੰਦਾ ਹੈ, ਜਿਹਨੂੰ ਰੱਖੜ ਪੁੰਨਿਆ ਦਾ ਮੇਲਾ ਵੀ ਕਹਿੰਦੇ ਨੇ ਜੀ, ਉਸ ਮੌਕੇ ਦੇ ਉੱਤੇ ਵੀ ਜਿਹੜਾ ਆਮ ਆਦਮੀ ਪਾਰਟੀ ਦਾ ਇਕੱਠ ਸੀ, ਹਾਲਾਂਕਿ ਕੋਈ ਉਹਨਾਂ ਦਾ ਸੈਂਟਰ ਲੀਡਰ ਜਾਂ ਕੇਜਰੀਵਾਲ ਉੱਥੇ ਨਹੀਂ ਸੀ ਆਇਆ ਹੋਇਆ, ਉਹ ਅਕਾਲੀਆਂ ਔਰ ਕਾਂਗਰਸ ਦੇ ਇਕੱਠ ਨਾਲੋਂ ਵੀ ਵੱਡਾ ਇਕੱਠ ਸੀ ਜੀ। ਸੋ ਜ਼ਾਹਰ ਹੈ ਵੀ ਵੀਰ ਅਨਹਦ ਨਾਥ ਸਿੰਘ ਇਸ ਗੱਲ ਦੇ ਉੱਤੇ ਹੀ ਜਿਹੜਾ ਹੈ ਉਹਨਾਂ ਦਾ ਧਿਆਨ ਹੈ ਕਿ ਵੀ ਉਹਨਾਂ ਨੇ ਸਵਾਲੀਆ ਨਿਸ਼ਾਨ ਦੇ ਰੂਪ 'ਚ ਪੁੱਛਿਆ। ਮਾਨ ਸਾਹਿਬ ਦਾ ਉਹਨਾਂ ਨੇ ਜ਼ਿਕਰ ਕੀਤਾ ਹੈ ਵੀ ਕਿ ਉਹਨਾਂ ਕੋਲ ਹੁਣ ਕੈਰਿਜ਼ਮਾ ਨਹੀਂ ਹੈ ਜੀ ਕਿ ਉਹ ਲੋਕਾਂ ਨੂੰ ਆਪਣੇ ਨਾਲ ਲਾ ਸਕਣ। ਫਿਰ ਉਹਨਾਂ ਨੇ ਕਿਹਾ ਕਿ ਜੀ ਵੀ ਹੋਰ ਕੋਈ ਧਿਰ ਨਹੀਂ ਹੈ ਜਿਹੜੀ ਅੱਗੇ ਆ ਸਕੇ। ਸੋ ਮੈਂ ਸਮਝਦਾ ਵੀ ਜਿਹੜਾ ਮੇਰੇ ਕੋਲ ਵੀ ਕੋਈ ਕ੍ਰਾਈਟੇਰੀਆ ਤਾਂ ਨਹੀਂ ਹੈ ਕਿ ਵੀ ਕੈਰਿਜ਼ਮਾ ਕੌਣ ਕਿਵੇਂ ਪੈਦਾ ਕਰ ਸਕਦਾ ਹੈ ਜਾਂ ਲੋਕ ਕਿਵੇਂ ਨਾਲ ਲੱਗਣ, ਪਰ ਜ਼ਮੀਨੀ ਹਕੀਕਤ ਇਹੀ ਹੈ ਇਸ ਵੇਲੇ ਕਿ ਸਾਡੀਆਂ ਧਿਰਾਂ ਦਾ ਇੱਕ ਤੀਸਰੀ ਧਿਰ ਵਜੋਂ ਕੋਈ ਬਦਲ ਨਾ ਦੇ ਸਕਣਾ, ਸਮੇਂ ਨੂੰ ਨਾ ਪਛਾਣਨਾ। ਬੀਤੇ ਸਮੇਂ ਦੇ ਵਿੱਚ ਅਸੀਂ ਜਦੋਂ ਮੌਕੇ ਆਏ ਕਿ ਜਿਹਦੇ 'ਚ ਕਿ ਅਸੀਂ ਅਕਾਲੀ ਦਲ, ਬਾਦਲ ਔਰ ਕਾਂਗਰਸ ਤੋਂ ਬਾਅਦ ਤੀਸਰੀ ਧਿਰ ਵਜੋਂ ਉੱਭਰ ਸਕਦੇ ਸਾਂ। ਔਰ ਇਹ ਗੱਲ ਮੈਂ ਸਿਰਫ ਪਿਛਲੇ 10 ਸਾਲ ਦੇ ਹਵਾਲੇ ਨਾਲ ਹੀ ਨਹੀਂ, ਮੈਂ ਤਾਂ ਇਹ ਕਹਾਂਗਾ ਜੇ 30 ਸਾਲ ਦਾ ਵੀ ਮੁਲਾਂਕਣ ਕੀਤਾ ਜਾਏ ਸੋ ਸਾਡੀ ਜੁਝਾਰੂ ਲਹਿਰ ਦੀ ਵੀ ਇੱਕ ਵੱਡੀ ਫੇਲਿਅਰ ਇਹ ਰਹੀ ਕਿ 84 ਤੋਂ ਬਾਅਦ ਜਿੰਨੀ ਹਮਦਰਦੀ ਪੰਜਾਬ ਦੇ ਲੋਕਾਂ ਨੇ, ਖਾਸ ਕਰਕੇ ਸਿੱਖਾਂ ਨੇ ਜੀ ਜੁਝਾਰੂ ਲਹਿਰ ਨੂੰ ਦਿੱਤੀ, 84-85 ਤੋਂ ਅਸੀਂ ਬਾਈਕਾਟ ਦੀ ਰਾਜਨੀਤੀ ਫੋਲੋ ਕੀਤੀ। ਔਰ ਇਹ ਉਹ ਸਮਾਂ ਸੀ ਜਦੋਂ ਕਿ ਇਹ ਧਿਰਾਂ ਸਿਆਣਪ ਦੇ ਨਾਲ ਇੱਕ ਸਿਆਸੀ ਵਿੰਗ ਵੀ ਬਣਾ ਸਕਦੀਆਂ ਸੀ, ਜਿਵੇਂ IRA ਨੇ ਸ਼ਿਨ ਫੇਨ ਦੇ ਰੂਪ ਦੇ ਵਿੱਚ ਉਹ ਵਿੰਗ ਬਣਾਇਆ। ਔਰ ਉਹਦੇ ਰਾਹੀਂ ਬੇਸ਼ੱਕ ਆਰਮਡ ਸਟਰਗਲ ਦਾ ਇੱਕ ਆਪਣਾ ਮੁਕਾਮ ਹੁੰਦਾ ਹੈ ਔਰ ਉਹਦੇ 'ਚ ਅਸੀਂ ਕਦੇ ਵੀ ਇਸ ਗੱਲ 'ਚ ਯਕੀਨ ਨਹੀਂ ਰੱਖਦੇ ਕਿ ਸਿੱਖਾਂ ਨੂੰ ਹਥਿਆਰਬੰਦ ਸੰਘਰਸ਼ ਕਰਨਾ ਨਹੀਂ ਸੀ ਚਾਹੀਦਾ। ਉਹਦੇ ਬਿਨਾਂ ਕੋਈ ਚੋਇਸ ਨਹੀਂ ਸੀ। ਜਦੋਂ ਟੈਂਕਾਂ ਤੋਪਾਂ ਦੇ ਨਾਲ ਹਮਲਾ ਹੁੰਦਾ ਹੈ ਜੀ ਉਹ ਤਾਂ ਤੁਹਾਡੀ ਇੱਕ ਡਿਫੈਂਸ ਸਟ੍ਰੈਟਜੀ ਦੇ ਲਈ ਵੀ ਉਹ ਇੱਕ ਜ਼ਰੂਰੀ ਬਣ ਗਿਆ ਸੀ। ਲੇਕਿਨ ਜੇ ਉਸ ਦੌਰ ਦੇ ਵਿੱਚ ਸਿਆਸੀ ਧਿਰਾਂ ਨੂੰ ਮਜ਼ਬੂਤ ਕੀਤਾ ਜਾਂਦਾ ਹੈ ਔਰ ਬਾਈਕਾਟ ਦੀ ਰਾਜਨੀਤੀ ਦੀ ਥਾਂ 'ਤੇ ਧਿਰਾਂ ਆਪਣਾ ਬਾਈਕਾਟ ਲਾਈਨ ਰੱਖਦੀਆਂ ਪਰ ਇਨ ਬਿਟਵੀਨ ਥੋੜ੍ਹਾ ਜਿਹਾ ਗ੍ਰੇ ਏਰੀਆ ਛੱਡ ਲਿਆ ਜਾਂਦਾ ਹੈ, ਤੇ ਫਿਰ ਇਹ ਨਹੀਂ ਸੀ ਕਿ ਵੀ ਜੁਝਾਰੂ ਧਿਰ ਦਾ ਸਫਾਇਆ ਕਰਨ ਤੋਂ ਬਾਅਦ ਜਿਹੜਾ ਵੈਕਿਊਮ ਕ੍ਰੀਏਟ ਹੋਇਆ ਉਹਦੇ 'ਚ ਫਿਰ ਕਾਂਗਰਸ ਤੇ ਅਕਾਲੀ ਆ ਕੇ ਮਿਊਜ਼ੀਕਲ ਚੇਅਰ ਦੀ ਤਰ੍ਹਾਂ ਇੱਕ ਤੋਂ ਬਾਅਦ ਦੂਜਾ ਜਿਹੜਾ ਉਹ ਥਾਂ ਲੈਂਦਾ ਜੀ। ਉਹ ਵਕਤ ਵੀ ਗੁਜ਼ਰ ਗਿਆ। ਫਿਰ ਮੌਕਾ ਆਇਆ, ਜੁਝਾਰੂ ਧਿਰਾਂ ਨੇ ਆਪਣੀ ਪਾਰਟੀ ਫਲੋਟ ਕੀਤੀ ਔਰ ਇਹ ਸਰ ਸਿਮਰਨਜੀਤ ਸਿੰਘ ਮਾਨ ਦੇ ਕ੍ਰੈਡਿਟ 'ਚ ਜਾਂਦੀ ਹੈ ਗੱਲ ਕਿ ਉਹਨਾਂ ਨੇ ਤਾਂ ਪਹਿਲੇ ਦਿਨ ਤੋਂ ਹੀ ਇੱਕ ਜਮਹੂਰੀ ਢੰਗ ਦੇ ਨਾਲ ਪੋਲੀਟੀਕਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਜਿਹਦਾ ਬਾਅਦ 'ਚ ਅੰਮ੍ਰਿਤਸਰ ਐਲਾਨਨਾਮੇ ਨਾਲ ਨਾਂ ਜੁੜਿਆ, ਲੇਕਿਨ ਜਿਹੜਾ ਯੂਨੀਫਾਈਡ ਅਕਾਲੀ ਦਲ ਸੀ ਜਿਹਦੇ ਪ੍ਰਧਾਨ ਬਾਬਾ ਜੋਗਿੰਦਰ ਸਿੰਘ ਬਣੇ ਔਰ ਸਰ ਮਾਨ ਜੇਲ੍ਹ 'ਚ ਬੈਠੇ ਆ ਜਿਹੜੇ ਨੇ ਉਹਦੇ ਅਸਲੀ ਪ੍ਰਧਾਨ ਸਨ ਜੀ, ਉਹਨਾਂ ਨੇ ਤਾਂ ਲੋਕਤੰਤਰੀ ਤਰੀਕਾ ਹੀ ਰੱਖਿਆ। ਸੋ ਜੇ ਕਿਸੇ ਲੈਵਲ 'ਤੇ ਕੋਈ ਨਾ ਕੋਈ ਅੰਡਰਸਟੈਂਡਿੰਗ ਜੁਝਾਰੂ ਧਿਰਾਂ ਦੀ ਪ੍ਰੋਪਰ ਢੰਗ ਨਾਲ ਮਾਨ ਸਾਹਿਬ ਦੇ ਨਾਲ ਵੀ ਹੁੰਦੀ ਉਸ ਦੌਰ ਤੋਂ ਲਿਆ ਕੇ, ਬੇਸ਼ੱਕ 1999 ਦੇ ਵਿੱਚ ਕਾਲ ਤਾਂ ਜੁਝਾਰੂਆਂ ਨੇ ਬਾਈਕਾਟ ਦੀ ਦਿੱਤੀ ਸੀ ਪਰ ਉਹਨਾਂ ਨੇ ਇਸ ਗੱਲ ਦੇ ਲਈ ਕੋਈ ਇੰਪਲੀਮੈਂਟ ਨਹੀਂ ਸੀ ਕੀਤਾ। ਨਤੀਜਾ ਇਹਦੇ ਤੌਰ 'ਤੇ ਮਾਨ ਸਾਹਿਬ ਤਰਨਤਾਰਨ ਤੋਂ 2-2.5 ਲੱਖ ਵੋਟਾਂ ਦੇ ਫਰਕ ਨਾਲ ਜਿੱਤੇ। ਇਸੇ ਤਰ੍ਹਾਂ 8-9 ਹੋਰ ਉਮੀਦਵਾਰ ਡਿਫਰੈਂਟ ਥਾਵਾਂ ਤੋਂ ਜਿੱਤੇ ਜੀ। ਪਰ ਉਸ ਤੋਂ ਬਾਅਦ ਅਸੀਂ ਇਹ ਦੇਖਦੇ ਹਾਂ ਕਿ ਵੀ ਇਹ ਮਿਸਅੰਡਰਸਟੈਂਡਿੰਗਸ ਜ਼ਿਆਦਾ ਹੁੰਦੀਆਂ ਗਈਆਂ। ਜਦੋਂ ਲਹਿਰ ਦਾ ਖਾਤਮਾ ਹੋਇਆ ਜੁਝਾਰੂ ਲਹਿਰ ਦਾ, ਉਸ ਤੋਂ ਬਾਅਦ ਵੀ ਜਿਹੜੀ ਧਿਰ ਸਾਹਮਣੇ ਆਈ ਸ਼੍ਰੋਮਣੀ ਖਾਲਸਾ ਦਲ ਦੇ ਰੂਪ 'ਚ ਜੀ, ਉਹਨਾਂ ਦੀ ਪਹਿਲੇ ਇਸ ਦੌਰ 'ਚ ਅੰਡਰਸਟੈਂਡਿੰਗ ਨਹੀਂ ਹੋਈ।
ਫਿਰ ਜੇ ਅੰਡਰਸਟੈਂਡਿੰਗ ਹੋਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਥੱਲੇ ਭਾਈ ਦਲਜੀਤ ਸਿੰਘ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਬਣੇ, ਬੜੀ ਆਸ ਵੱਜੀ, ਬਾਹਰ ਵੀ ਸਾਨੂੰ ਵੀ ਇਸ ਗੱਲ ਦਾ ਚਾਅ ਹੋਇਆ ਕਿ ਵੀ ਚਲੋ, ਲੋਕਾਂ 'ਚ ਵੀ ਉਤਸ਼ਾਹ ਸੀ ਜੀ। ਪਰ ਮੰਦੇ ਭਾਗਾਂ ਨੂੰ ਦੋਨਾਂ ਪਾਸਿਆਂ ਦੇ ਵਿੱਚ ਇਸ ਕਿਸਮ ਦੇ ਤੱਤ ਬੈਠੇ ਸੀ ਜਿਨ੍ਹਾਂ ਨੇ ਉਸ ਨੂੰ ਫੇਰ ਖੇਰੂ ਕਰ ਦਿੱਤਾ। ਫਿਰ ਇਲਜ਼ਾਮਬਾਜ਼ੀਆਂ ਦਾ ਦੌਰ ਸ਼ੁਰੂ ਹੋ ਗਿਆ ਔਰ ਫਿਰ ਹੁੰਦੇ ਹੁਣ ਅੱਜ ਕੀ ਹਾਲਤ ਹੈ, ਪਿਛਲੀਆਂ ਪਾਰਲੀਮੈਂਟ ਚੋਣਾਂ 'ਚ ਕੀ ਹੋਈ, ਉਸ ਤੋਂ ਪਹਿਲਾਂ ਅਸੈਂਬਲੀ ਚੋਣਾਂ 'ਚ ਕੀ ਹੋਈ, ਇਹ ਕਿਸੇ ਵੇਰਵੇ ਦਾ ਮੁਤਾਜ ਨਹੀਂ ਹੈ ਜੀ। ਪਰ ਮੈਂ ਸਮਝਦਾ ਹਾਂ ਵੀ ਰਾਜਨੀਤੀ ਦੇ ਵਿੱਚ ਵੀ ਔਰ ਡਿਪਲੋਮੇਸੀ ਦੇ ਵਿੱਚ ਵੀ ਕੋਈ ਚਾਂਸ ਲਾਸਟ ਚਾਂਸ ਨਹੀਂ ਹੁੰਦਾ। ਆਮ ਆਦਮੀ ਪਾਰਟੀ ਤੋਂ ਬਾਕੀ ਭਾਰਤ ਦੇ ਲੋਕ ਤਾਂ ਵੈਸੇ ਹੀ ਉਹਨਾਂ ਨੇ ਤਾਂ ਉਹਨੂੰ ਹੁੰਗਾਰਾ ਹੀ ਨਹੀਂ ਦਿੱਤਾ। ਜੇ ਇਹ ਗੱਲ ਨਾ ਹੁੰਦੀ ਤਾਂ ਘੱਟੋ ਘੱਟ ਦਿੱਲੀ 'ਚੋਂ ਹੀ 2-4 ਸੀਟਾਂ ਕੱਢ ਸਕਦੇ ਸੀ। ਸੋ ਜ਼ਾਹਰ ਹੈ ਕਿ ਰੈਸਟ ਆਫ ਇੰਡੀਆ ਨੇ ਉਹਨੂੰ ਨਕਾਰਿਆ। ਪੰਜਾਬ ਦੇ ਵਿੱਚ ਜੇ 4 ਸੀਟਾਂ ਪਾਰਲੀਮੈਂਟ ਦੀਆਂ ਲੈ ਕੇ ਗਏ ਤਾਂ ਉਹਦਾ ਵੱਡਾ ਕਾਰਨ ਇਹੀ ਹੈ ਕਿ ਪੰਜਾਬ ਦੇ ਲੋਕ ਜਿਹੜੇ ਨੇ ਉਹ ਕਾਂਗਰਸ ਔਰ ਅਕਾਲੀ ਦਲ ਬਾਦਲ ਦਾ ਬਦਲ ਚਾਹੁੰਦੇ ਸੀ ਜੀ ਜਾਂ ਚਾਹੁੰਦੇ ਨੇ। ਸੋ ਇਹ ਉਹਨਾਂ ਨੇ ਬਦਲ ਦੇ ਤੌਰ ਦੇ ਉੱਤੇ ਕੀਤਾ ਐਕਸੈਪਟ। ਕਿੰਨਾ ਡਿਲੀਵਰ ਕਰ ਸਕਣਗੇ, ਕਿਉਂਕਿ ਇਨ ਦਾ ਐਂਡ ਆਫ ਦਾ ਡੇ ਇਹਨਾਂ ਦੇ ਵਿੱਚ ਉਹੀ ਲੋਕ ਜਿਹੜੇ ਨੇ ਇਸ ਵੇਲੇ ਜਿਹੜੇ ਕਿ ਕਿਸੇ ਨਾਲ ਸ਼ਾਮਲ ਨੇ, ਜਿਹੜੇ ਕਿਸੇ ਹੱਦ ਤੱਕ ਦੇ ਸੰਘਰਸ਼ ਨਾਲ ਵੀ ਜੁੜੇ ਰਹੇ। ਇਹੀ ਕਾਰਨ ਹੈ ਵੀ ਹਰਿੰਦਰ ਸਿੰਘ ਖਾਲਸਾ ਉਹ ਪੰਚ ਪ੍ਰਧਾਨੀ ਦੇ ਵੀ ਪੰਚ ਸਨ। ਉਸ ਤੋਂ ਪਹਿਲਾਂ ਜੂਨ 84 ਦੇ ਹਮਲੇ ਵੇਲੇ ਵੀ ਉਹਨਾਂ ਨੇ ਰਿਜ਼ਾਈਨ ਕੀਤਾ ਸੀ। ਹੁਣ ਵੀ ਜਿਹੜੀ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਹੈ, ਸ਼ਾਇਦ ਪ੍ਰੋਫੈਸਰ ਬਲਵਿੰਦਰ ਪਾਲ ਕੌਰ ਜਾਂ ਬਲਵਿੰਦਰ ਕੌਰ, ਮੈਂ ਡੀਟੇਲ ਤਾਂ ਨਹੀਂ ਦੇਖੀ ਜੀ, ਪਰ ਮੈਨੂੰ ਇਹ ਮੈਂ ਦੇਖਿਆ ਕਿਤੇ ਕਿ ਕਿਵੇਂ ਜੂਨ 84 ਤੋਂ ਬਾਅਦ ਉਹਨਾਂ ਦੇ ਟੱਬਰ ਦੇ ਕਿੰਨੇ ਜੀ ਮਾਰੇ ਨੇ ਜਾਂ ਉਹਨਾਂ ਦਾ ਕਿਵੇਂ ਉਹਨਾਂ ਨੂੰ ਵੀ ਜਾਂ ਉਹਨਾਂ ਦੇ ਪਰਿਵਾਰ ਨੇ ਸਫਰ ਕੀਤਾ। ਸੋ ਇਹ ਸਾਰਾ ਉਹੀ ਕਾਡਰ ਹੈ ਜਾਂ ਕਾਡਰ ਸੀ ਜਿਹੜਾ ਸਾਡੀਆਂ ਧਿਰਾਂ ਦੇ ਵਿੱਚ ਬੜੀ ਆਸਾਨੀ ਦੇ ਨਾਲ, ਜਿਨ੍ਹਾਂ ਨੂੰ ਅਸੀਂ 1999 ਦੇ ਵਿੱਚ ਵੀ ਜੇ ਮਾਨ ਸਾਹਿਬ ਸਫਰ ਕਰਨ ਵਾਲੇ ਕੈਂਡੀਡੇਟ ਸਨ, ਬੀਬੀ ਬਿਮਲ ਕੌਰ ਖਾਲਸਾ ਜਿਹੜੀ ਕਿ ਸਿੰਘਣੀ ਸੀ ਸ਼ਹੀਦ ਬੇਅੰਤ ਸਿੰਘ ਦੀ, ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਸੋਧਿਆ ਸੀ, ਬਾਪੂ ਸੁੱਚਾ ਸਿੰਘ ਮਲੋਆ ਉਹ ਵੀ ਬਠਿੰਡਾ ਤੋਂ ਜਿੱਤੇ ਸਨ, ਬੀਬੀ ਰਜਿੰਦਰ ਕੌਰ ਬੁਲਾਰਾ ਜਿਨ੍ਹਾਂ ਦੇ ਹਸਬੈਂਡ ਨੂੰ ਪੁਲਿਸ ਨੇ ਮਾਰਿਆ ਸੀ ਸੁਮੇਧ ਸੈਣੀ ਨੇ। ਸੋ ਉਹ ਸਾਰੇ ਬੜੇ ਮਾਰਜਨ ਦੇ ਨਾਲ ਜਿੱਤੇ ਸੀ। ਸੋ ਅਸੀਂ ਸਮਝਦੇ ਹਾਂ ਕਿ ਅਸੀਂ ਉਸ ਮੌਕੇ ਨੂੰ ਖੁੰਝਾਇਆ। ਹੁਣ ਵੀ ਜਿਵੇਂ ਮੈਂ ਕਿਹਾ ਵੀ ਕੋਈ ਚਾਂਸ ਲਾਸਟ ਚਾਂਸ ਨਹੀਂ ਹੈ ਔਰ ਕੋਈ ਯਤਨ ਅਖੀਰਲਾ ਯਤਨ ਨਹੀਂ ਹੈ ਜੀ। ਜੇ ਆਪਣੀਆਂ ਧਿਰਾਂ ਇਸ ਗੱਲ ਨੂੰ ਸੋਚ ਲੈਣ, ਸਮਝ ਲੈਣ, ਆਜ਼ਾਦੀ ਦੇ ਮੁੱਦੇ ਦੇ, ਖਾਲਿਸਤਾਨ ਦੇ ਮੁੱਦੇ ਤੇ ਬੇਸ਼ੱਕ ਹੰਬਲ ਬਿਗਨਿੰਗ ਹੋਏਗੀ, ਸ਼ਾਇਦ ਬਹੁਤ ਘੱਟ, ਉਹਨਾਂ ਨੂੰ ਜ਼ੋਰ ਬਹੁਤ ਜ਼ਿਆਦਾ ਲਾਣਾ ਪਏਗਾ ਜੀ, ਲੇਕਿਨ ਅਲਟੀਮੇਟਲੀ ਸਿੱਖਾਂ ਦੀਆਂ ਮੰਗਾਂ ਜਾਂ ਪੰਜਾਬ ਦੇ ਮਸਲੇ ਦਾ ਹੱਲ, ਕੌਮ ਦੀ ਆਜ਼ਾਦੀ ਖਾਲਿਸਤਾਨ ਨਾਲ ਜੁੜਿਆ ਹੋਇਆ ਹੈ। ਇਹ ਆਮ ਆਦਮੀ ਪਾਰਟੀ ਦੀ ਗਾਂਧੀ ਟੋਪੀ ਜਾਂ ਬੰਦੇ ਮਾਤਰਮ ਜਾਂ ਕਰਪਸ਼ਨ ਫ੍ਰੀ ਇੰਡੀਆ ਦੇ ਨਾਂ ਥੱਲੇ ਗਾਂਧੀ ਵਿਚਾਰਧਾਰਾ, ਗਾਂਧੀ ਵਿਚਾਰਧਾਰਾ ਨਾ ਹੀ ਕਰਪਸ਼ਨ ਦਾ, ਕਿਉਂਕਿ ਉਹ ਵੀ ਕਰੁੱਕ ਸੀ, ਕਨਵੋਲੂਟਡ ਮਾਈਂਡਡ। ਜਿਵੇਂ ਕਾਇਦੇ ਆਜ਼ਮ ਜਿਨ੍ਹਾਂ ਨੇ ਕਿਹਾ ਕਿ ਵੈਨ ਐਵਰ ਗਾਂਧੀ ਹੈਜ਼ ਕਮ ਟੂ ਮੀਟ ਮੀ ਹੀ ਹੈਜ਼ ਕਮ ਟੂ ਚੀਟ ਮੀ। ਸੋ ਜਿਹੜਾ ਬਿਲਕੁਲ ਵਿਗੜੀ ਹੋਈ ਬੁੱਧੀ ਵਾਲਾ ਹੈ ਔਰ ਕਪਟ ਛਪਾ ਕੇ ਆਇਆ ਉਸ ਵਿਚਾਰਧਾਰਾ ਚੋਂ ਕੀ ਨਿਕਲਣੇ ਜੀ। ਸੋ ਲੇਕਿਨ ਅੱਜ ਦੀ ਡੇਟ 'ਚ ਮੈਨੂੰ ਨਹੀਂ ਲੱਗਦਾ ਵੀ ਸਾਡੀਆਂ ਧਿਰਾਂ ਉੱਥੇ ਜਿਹੜੀਆਂ ਨੇ ਅਜੇ ਵੀ ਉਹ ਆਪਣੀ ਹਉਮੈ ਨੂੰ ਛੱਡ ਕੇ ਕੁਝ ਕਲੈਕਟਿਵ ਕਰਨ ਨੂੰ ਤਿਆਰ ਨੇ। ਇਹ ਟਰੂ ਥਿੰਗ, ਇਹ ਸੈਡ ਥਿੰਗ, ਬਟ ਇਹ ਟਰੂਥ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਇਸ ਨਾਲ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।